अस्सलाम वालेकुम। इल्मी नुक्ता नज़र ਨਾਲ ਖੋਖਰਾਂ ਦੇ 'ਤੇ ਤਹਿਕੀਕ ਕੀਤੀ ਗਈ ਆ ਅਤੇ ਤੁਸੀਂ ਵੀਰੇ ਸਾਰੇ ਐਂਡ ਤੱਕ ਵੀਡੀਓ ਵੇਖੋ, ਤੁਹਾਨੂੰ ਸਾਰਾ ਅਸਲ ਪਤਾ ਚੱਲ ਜਾਏਗਾ। ਇਹ ਰਿਸਰਚ ਦੀ ਜ਼ਰੂਰਤ ਤਾਂ ਪਈ ਕਿ ਹਿੰਦੂਆਂ ਅਤੇ ਸਿੱਖਾਂ ਦੀ ਤਾਰੀਖਾਂ ਦੀਆਂ ਕਿਤਾਬਾਂ ਜਿਹੜੀਆਂ ਅੱਜ ਕੱਲ੍ਹ ਨਵੀਆਂ ਉਹ ਪੜ੍ਹਨ ਤੋਂ ਬਾਅਦ ਉਹ ਬਿਲਕੁਲ ਤਾਰੀਖ ਅਤੇ ਨਸਬ ਲੋਕਾਂ ਦੇ ਬਦਲੇ ਜਾਂਦੇ ਆ ਅਤੇ ਤਾਂ ਫਿਰ ਟੈਕਨੀਕਲੀ ਇਹਦਾ 'ਤੇ ਰਿਸਰਚ ਲਿਖੀ ਗਈ ਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਖੋਖਰਾਂ ਇਹਦੇ 'ਤੇ ਮੈਂ ਰਿਸਰਚ ਕੀਤੀ ਆ, ਖੋਖਰ ਲਫ਼ਜ਼ ਕਿੱਥੋਂ ਆਇਆ ਅਤੇ ਇਹ ਰਿਸਰਚ ਦਾ ਮਕਸਦ ਹੈ ਹੀ ਆ ਹਿੰਦੂਆਂ ਸਿੱਖਾਂ ਦੀ ਜਿਹੜੀ ਝੂਠੀਆਂ ਕਹਾਣੀਆਂ ਅਤੇ ਹਰ ਇੱਕ ਦਾ ਨਸਬਨਾਮਾ ਬਦਲਣ ਨੂੰ ਫਿਰਦੇ ਆ, ਉਹਨਾਂ ਦੇ ਉੱਤੇ 100% ਸਬੂਤਾਂ ਨਾਲ ਗੱਲ ਕਰਾਂ ਅਤੇ ਅੱਗੋਂ ਮੈਂ ਤੁਹਾਨੂੰ ਵਿਖਾਉਂਦਾ 100% ਮੈਂ ਸਬੂਤਾਂ ਨਾਲ ਗੱਲ ਕਰਾਂਗਾ। ਇਹ ਖਵਾਜਾ ਸ਼ਮਸੁਦੀਨ ਰਹਿਮਤੁल्लाह अलैह ਦੇ ਸਿਆਲਵੀ ਸਾਹਿਬ ਦੇ ਸ਼ੇਰ ਨੇ। ਇਸ ਲਫ਼ਜ਼ ਦੇ ਬਾਰੇ 'ਚ ਫਾਰਸੀ ਦੇ ਸਿਆਲਵੀ ਸਾਹਿਬ ਦੇ ਕੁਛ ਸ਼ੇਰ ਮਿਲਦੇ ਆ, ਉੱਥੋਂ ਤੁਹਾਨੂੰ ਪਤਾ ਚੱਲੇਗਾ ਇਸ ਲਫ਼ਜ਼ ਦਾ ਮਤਲਬ ਕੀ ਆ। ਇਹ ਅਸਲ 'ਚ ਨਿਕਨੇਮ ਆ, ਇਹ ਨਾ ਸੰਸਕ੍ਰਿਤ ਦਾ ਨਾ ਅਰਬੀ ਦਾ ਲਫ਼ਜ਼ ਆ, ਇਹ ਖੁਦ ਇੱਕ ਨਿਕਨੇਮ ਆ। ਇਹ ਲਫ਼ਜ਼ ਕਿਸੇ ਜ਼ਬਾਨ ਦਾ ਨਹੀਂ ਆ। ਅੱਗੇ ਚੱਲ ਕੇ ਤੁਹਾਨੂੰ ਫਾਰਸੀ ਦੇ ਉਹ ਸ਼ੇਰ ਵਿਖਾਉਂਦੇ ਆ ਜਿੱਥੇ ਸਿਆਲਵੀ ਸਾਹਿਬ ਨੇ ਲਫ਼ਜ਼ ਖੋਖਰ ਦੇ ਬਾਰੇ ਦੱਸਿਆ ਅਤੇ ਇਹਦੀ ਟਰਾਂਸਲੇਸ਼ਨ ਹੀ ਵਿਖਾਉਂਦੇ ਆ ਉਹਨਾਂ ਫਾਰਸੀ ਦੇ ਅਸ਼ਾਰ ਦੀ। ਅਤੇ ਅੱਗੇ ਤੁਸੀਂ ਵੀਡੀਓ ਐਂਡ ਤੱਕ ਵੇਖਣੀ ਹੈ, ਇਹਦੇ ਸਾਰੇ ਸਬੂਤ ਆ। ਇਹਨਾਂ ਨੂੰ ਮੈਂ ਗੂਗਲ ਤੋਂ ਟਰਾਂਸਲੇਸ਼ਨ ਕੀਤਾ ਅਤੇ ਗੂਗਲ ਦੀ ਟਰਾਂਸਲੇਸ਼ਨ ਤੁਹਾਨੂੰ ਪਤਾ ਹੀ ਹੈ ਕਿ 60-70% ਹੀ ਠੀਕ ਹੁੰਦੀ ਆ। ਬਹਰਹਾਲ ਗੱਲ ਸਮਝ ਆ ਜਾਂਦੀ ਹੈ ਕਿ ਲਫ਼ਜ਼ ਖੋਖਰ ਕਿੱਥੋਂ ਆਇਆ ਅਤੇ ਕੀ ਹੈ। ਬਾਕੀ ਜਿਹੜੇ ਵੀਰ ਨੂੰ ਫਾਰਸੀ ਆਉਂਦੀ ਉਹ ਆਪ ਟਰਾਂਸਲੇਸ਼ਨ ਕਰ ਲੈਂਦੀ, ਬਿਲਕੁਲ ਐਗਜ਼ੈਕਟ ਟਰਾਂਸਲੇਸ਼ਨ ਕੀ ਆ ਤੁਸੀਂ ਸਕਰੀਨ 'ਤੇ ਵੇਖ ਸਕਦੇ ਹੋ। ਫਾਰਸੀ ਤੋਂ ਇੰਗਲਿਸ਼ ਟਰਾਂਸਲੇਸ਼ਨ ਜਿਹਦੇ ਵਿੱਚ ਇਹ ਆਖਿਆ ਗਿਆ ਹੈ ਕਿ ਇੰਡੀਅਨ ਜਿਹੜੇ ਨੇ ਇਹਨੂੰ ਖੂਨਖਾਰ ਕਹਿੰਦੇ ਸਨ। ਜਿਹੜਾ ਬੜਾ ਬਹਾਦਰ ਪਹਿਲਵਾਨ ਸੀ ਅਤੇ ਕੁਤਬ ਸ਼ਾਹ ਦਾ ਪੁੱਤਰ ਸੀ, ਜ਼ਮਾਨ ਸ਼ਾਹ ਦਾ ਨਾਂ ਸੀ, ਉਹ ਉਰਫ ਖੂਨਖਾਰ ਕਹਿਲਾਇਆ। ਉਹ ਬਾਅਦੋਂ ਵਿਗੜ ਕੇ ਖੋਖਰ ਬਾਅਦ ਵਿੱਚ ਵੈਸੇ ਨਿਕਨੇਮ ਨਾਲ ਮਸ਼ਹੂਰ ਹੋ ਗਿਆ ਖੋਖਰ ਤੋਂ। ਸਿਆਲਵੀ ਸਾਹਿਬ ਖੁਦ ਵੀ ਕੁਤਬ ਸ਼ਾਹ ਦੀ ਔਲਾਦ 'ਚੋਂ ਸਨ। ਇੱਥੋਂ ਸਬੂਤ ਨੰਬਰ 1 ਸਟਾਰਟ ਹੁੰਦਾ ਹੈ ਜਿੱਦਾਂ ਕਹਿੰਦੇ ਨੇ ਚੋਰ ਆਪਣੀ ਲੰਗੋਟੀ ਛੱਡ ਜਾਂਦਾ ਹੈ। ਤਾਂ ਇੱਥੋਂ ਸਿੱਖਾਂ ਅਤੇ ਹਿੰਦੂਆਂ ਦੀ ਸਾਰੀ ਹਿਸਟਰੀ ਜਿਹੜੀ ਅਤੇ ਲਿਖੇ ਝੂਠ ਜਿਹੜੇ ਨਾ ਫੜੇ ਜਾਂਦੇ। 1901 ਦੇ ਵਿੱਚ ਜਦੋਂ ਹਰ ਕੋਈ ਆਪਣੇ ਆਪ ਨੂੰ ਜਿਹੜੀ ਜ਼ਾਤ ਹੁੰਦੀ ਸੀ ਕਹਿੰਦਾ ਸੀ ਨਾ, ਕਬੀਲਾ ਨਹੀਂ ਬਦਲ। ਤੁਸੀਂ ਸਕਰੀਨ 'ਤੇ ਵੇਖ ਸਕਦੇ ਹੋ ਖੋਖਰਾਂ ਦਾ ਜੱਟਾਂ ਅਤੇ ਰਾਜਪੂਤਾਂ ਦਾ ਮੁਆਜ਼ਨਾ। ਆ ਤੁਸੀਂ ਵੇਖੋ ਜਿਹੜੀਆਂ ਜੱਦੀ ਪੁਸ਼ਤੀ ਹਿੰਦੁਸਤਾਨ ਦੀਆਂ ਜ਼ਾਤਾਂ ਉਹ ਕਿੰਨੀ ਤਾਦਾਦ 'ਚ ਆ। ਇੱਧਰ ਤੁਸੀਂ ਰਾਜਪੂਤ ਵੇਖ ਲਵੋ, ਉਹ 1 ਕਰੋੜ ਦੇ ਕਰੀਬ ਆ ਅਤੇ 78 ਲੱਖ ਦੇ ਵਿੱਚ ਤਕਰੀਬਨ ਹਿੰਦੂ ਆ। ਮੁਸਲਮਾਨ ਵੀ ਵਾਹਵਾ ਤਾਦਾਦ 'ਚ ਅਤੇ ਸਿੱਖ ਵੀ। ਦੂਜੇ ਜੱਟ ਆ ਇੱਥੋਂ ਦੀ ਜੱਦੀ ਪੁਸ਼ਤੀ ਜ਼ਾਤ, ਉਹਨਾਂ ਵਿੱਚ ਵੇਖ ਲਓ 70 ਲੱਖ ਦੇ ਕਰੀਬ ਤਾਦਾਦ ਆ ਅਤੇ ਹਿੰਦੂ ਸਿੱਖ ਵੀ ਵਡੇਰੇ ਆ, ਵਾਧੂ ਆ। ਇਹਦੇ ਬਰਕਸ ਤੁਸੀਂ ਖੋਖਰਾਂ ਨੂੰ ਵੇਖੋ ਅਤੇ ਖੋਖਰ ਜਿਹੜੇ ਆ ਉਹ 1 ਲੱਖ ਆ ਅਤੇ ਵਿੱਚ ਹਿੰਦੂ ਸਿੱਖ ਨਹੀਂ ਆ। ਅਤੇ ਨਾਲ ਹੀ ਤੁਸੀਂ ਕੋਈ ਕਹੇਗਾ ਕਿ ਨਹੀਂ ਜੀ ਗੋਤ ਆ ਖੋਖਰ, ਗੋਤਾਂ ਵੀ ਵੇਖ ਲਓ। ਸੱਜੇ ਪਾਸੇ ਪਟਿਆ ਜਿਹੜੀ ਰਾਜਪੂਤਾਂ ਦੀ ਆ ਉਹਦੇ 'ਚ ਕਿੰਨੇ ਜ਼ਿਆਦਾ ਹਿੰਦੂ ਆ, ਠੀਕ ਆ। ਅਤੇ ਥੱਲੇ ਉਹਦੇ ਜੱਟਾਂ ਦੀ ਇੱਕ ਗੋਤ ਆ ਛਿੱਬਾ, ਅਤੇ ਉਹਦੇ ਵਿੱਚ ਵੇਖ ਲਓ ਕਿੰਨੀ ਤਾਦਾਦ 'ਚ ਹਿੰਦੂ ਅਤੇ ਸਿੱਖ ਆ। ਅਤੇ ਉਸ ਤੋਂ ਥੱਲੇ ਹੈਗੀ ਆ ਰਾਜਪੂਤਾਂ ਦੀ ਰਾਂਗੜ, ਉਹ 10-1 ਹਜ਼ਾਰ ਆ ਅਤੇ ਉਹਦੇ ਵਿੱਚ ਫਿਰ ਵੀ ਵੇਖ ਲਓ ਕਿੰਨੇ ਹਿੰਦੂ ਆ, ਸਿਰਫ 10 ਹਜ਼ਾਰਾਂ 'ਚ ਵੀ ਕਿੰਨੇ ਹਿੰਦੂ ਆ। ਤਾਂ ਇੱਥੋਂ ਸਾਬਤ ਹੋਇਆ ਜਿਹੜੀਆਂ ਜੱਦੀ ਪੁਸ਼ਤੀ ਜ਼ਾਤਾਂ ਅਤੇ ਜਿਹੜੀਆਂ ਉਹਨਾਂ ਦੀਆਂ ਗੋਤਾਂ, ਉਹਨਾਂ ਦੂਜਾ ਮਜ਼ਹਬ ਜ਼ਰੂਰ ਨਜ਼ਰ ਆਊਗਾ ਤੁਹਾਨੂੰ। ਇੱਥੋਂ ਫਿਰ ਹਿੰਦੂਆਂ ਦੀ ਉਹ ਗੱਲ ਨਹੀਂ ਸਮਝ ਆਉਂਦੀ ਕਿ ਖੋਖਰ 2000 ਸਾਲ ਪੁਰਾਣੀ ਜ਼ਾਤ ਆ ਜਾਂ ਕਬੀਲਾ ਅਤੇ ਉਹ ਏਡੇ ਥੋੜ੍ਹੇ ਕਿਉਂ ਆ ਅਤੇ ਸਾਰੇ ਮੁਸਲਮਾਨ ਕਿਉਂ ਆ। ਨਾ ਜੱਟਾਂ ਦੀ ਗੱਲ ਸਮਝ ਆਉਂਦੀ ਆ ਕਿ 5000 ਸਾਲ ਪੁਰਾਣਾ ਕਬੀਲਾ ਅਤੇ ਇੱਥੋਂ ਦਾ ਜੱਦੀ ਆ ਅਤੇ ਫਿਰ ਉਹ ਏਡੇ ਥੋੜ੍ਹੇ ਕਿਉਂ ਆ 1921 'ਚ ਅਤੇ ਉਹ ਸਾਰੇ ਮੁਸਲਮਾਨ ਕਿਉਂ ਆ। ਇੱਥੋਂ ਹਜ਼ਰਤ ਖਵਾਜਾ ਸ਼ਮਸੁਦੀਨ ਰਹਿਮਤੁल्लाह अलैह ਦੀ ਗੱਲ ਵੀ ਸਾਬਤ ਹੁੰਦੀ ਆ, ਜਿਹੜੇ ਉਹਨਾਂ ਨੇ ਸ਼ੇਰ ਆਖੇ ਨਾ ਕਿ ਖੋਖਰ ਜਿਹੜਾ ਉਹ ਲਫ਼ਜ਼ ਵਿਗੜ ਕੇ ਬਣਿਆ ਖੂਨਖਾਰ ਤੋਂ। ਇਹਨਾਂ ਸ਼ੇਰਾਂ ਦੀ ਟਰਾਂਸਲੇਸ਼ਨ ਮੈਂ ਤੁਹਾਨੂੰ ਪਿੱਛੇ ਵਿਖਾ ਦਿੱਤੀ ਆ ਫਾਰਸੀ ਤੋਂ ਇੰਗਲਿਸ਼ 'ਚ। ਚੱਲਦਾ ਆਪਣਾ 1901 ਦੀ ਮਰਦਮਸ਼ੁਮਾਰੀ 'ਚ ਜਿਹੜਾ ਨਾਈ ਲਿਖਿਆ ਹੈ ਕਿ ਸਾਰੇ ਸੱਚੇ ਸਨ, ਆਪਣੇ ਇਸ ਜ਼ਾਤ ਅੱਗੇ ਸੱਚੀ ਲਿਖਾਉਂਦੇ ਹਨ। ਆ ਤੁਸੀਂ ਸਕਰੀਨ 'ਤੇ ਵੇਖ ਸਕਦੇ ਹੋ ਖੋਖਰਾਂ ਦੀ ਤਾਦਾਦ 1,17,000 ਕੁਛ ਆ, ਜਿਹੜੇ ਸਾਰਿਆਂ ਜ਼ਿਆਦਾ ਤਾਦਾਦ ਵਿੱਚ ਪੰਜਾਬ ਦੇ ਆ। ਇੱਥੋਂ ਮੈਂ ਹੁਣ ਸਾਬਤ ਕਰਾਂਗਾ ਕਿ ਜੱਦੀ ਪੁਸ਼ਤੀ ਜਿਹੜੀਆਂ ਜ਼ਾਤਾਂ ਇੱਥੇ ਹਿੰਦੁਸਤਾਨ ਦੀਆਂ ਨੇ ਅਤੇ ਜਿਹੜੀਆਂ ਬਾਹਰੋਂ ਆਈਆਂ ਨੇ ਜਾਂ ਅਰਬਾਂ 'ਚੋਂ ਨੇ, ਇਹ ਤਾਦਾਦ ਤੁਸੀਂ ਖੋਖਰਾਂ ਦੀ ਵੇਖ ਲਈ 1,17,000 ਕੁਛ ਆ। ਇੱਥੇ ਹੁਣ ਖੋਖਰ ਮਜ਼ਹਬ ਦੇ ਹਿਸਾਬ ਨਾਲ ਵੇਖੋ ਕਿ 99.9% ਹੈ ਮੁਸਲਮਾਨ ਆ ਅਤੇ ਨਾ ਹੋਣ ਦੇ ਬਰਾਬਰ ਹਿੰਦੂ ਅਤੇ ਸਿੱਖ ਆ ਵਿੱਚ, ਠੀਕ ਹੈ। ਅਤੇ ਇਹਨਾਂ ਦੀ 1,17,000 ਤਾਦਾਦ 'ਚ ਸਾਰੇ ਮੁਸਲਮਾਨ ਆ, ਕੋਈ ਹਿੰਦੂ ਸਿੱਖ ਨਹੀਂ। ਅਤੇ ਹੁਣ ਹਿੰਦੂ ਸਿੱਖ ਇਹਨਾਂ 'ਚ ਵਾਧੂ ਹੋਏ ਆ ਜਿਹੜੇ ਐਵੇਂ ਬਨਾਵਟੀ ਬਣੇ ਆ। ਇਹ ਹੁਣ ਅਵਾਨਾਂ ਨੂੰ ਵੇਖ ਲਓ ਅਤੇ ਅਰਾਈਆਂ ਨੂੰ, ਇਹ ਅਰਾਈ ਵੀ ਅਰਬ ਕਹਿਲਾਉਂਦੇ ਨੇ ਅਤੇ ਅਵਾਨ ਵੀ। ਅਵਾਨ ਦੇ ਵਿੱਚ 7 ਲੱਖ ਦੇ ਕਰੀਬ ਤਾਦਾਦ ਆ ਅਤੇ ਸਾਰੇ ਮੁਸਲਮਾਨ ਆ, ਕੋਈ ਵਿੱਚ ਦੂਜੇ ਮਜ਼ਹਬ ਦਾ ਨਹੀਂ। ਅਰਾਈਆਂ ਦੇ ਵਿੱਚ ਵੀ 10 ਲੱਖ ਤਾਦਾਦ ਆ ਅਤੇ ਮੁਸਲਮਾਨ ਆ ਸਾਰੇ, ਸਿਰਫ 2-1 ਹਜ਼ਾਰ ਵਿੱਚ ਹਿੰਦੂ ਆ ਐਵੇਂ ਜਿਹੜੇ ਬਨਾਵਟੀ ਬਣੇ ਹੁੰਦੇ ਆ।
ਉਹਦਾ ਸਬੂਤ ਵੀ ਮੈਂ ਤੁਹਾਨੂੰ ਅੱਗੇ ਦੇਵਾਂਗਾ। ਇਹ ਮਲਕ ਲਫ਼ਜ਼ ਦਾ ਵੇਖ ਲਵੋ ਟਾਈਟਲ, ਇਹ ਮੁਸਲਮਾਨਾਂ ਦਾ ਜਿਨ੍ਹਾਂ ਨੇ ਵੀ ਲਾਇਆ ਉਸ ਦੌਰ 'ਚ ਉਹ ਮਲਕ 67,000 ਹੈਗੇ, ਉਹ ਮੁਸਲਮਾਨ ਆ। ਇਹ ਮਾਲਿਕ ਤੋਂ ਲਫ਼ਜ਼ ਨਿਕਲਿਆ, ਪੰਜਾਬੀ ਨੂੰ ਅਰਬੀ ਦੇ ਵਿੱਚ ਮਾਲਿਕ ਤੋਂ ਇਹ ਮਲਕ ਨਿਕਲਿਆ। ਅਤੇ ਅੱਗੇ ਹੁਣ ਮੈਂ ਤੁਹਾਨੂੰ ਜਿਹੜੀਆਂ ਜੱਦੀ ਜ਼ਾਤਾਂ ਨੇ ਉਹਨਾਂ ਦੀ ਤਾਦਾਦ ਵਿਖਾਉਂਦਾ ਹੈ। ਰਾਜਪੂਤ ਵੇਖ ਲਓ, ਇਹ 97 ਲੱਖ ਮਤਲਬ 97 ਤੋਂ 98 ਲੱਖ ਦੇ ਕਰੀਬ ਹੈ, 1 ਕਰੋੜ ਦੇ। ਅਤੇ ਇਹਨਾਂ 'ਚ ਹਿੰਦੂਆਂ ਦੀ ਤਾਦਾਦ ਵੇਖ ਲਓ ਕਿੰਨੀ ਜ਼ਿਆਦਾ, ਕਿਉਂਕਿ ਜੱਦੀ ਇੱਥੋਂ ਦੀ ਜ਼ਾਤ ਹੈ, ਇੱਥੇ ਦੂਜੇ ਮਜ਼ਹਬ ਕਿੰਨੇ ਜ਼ਿਆਦਾ। ਇੰਝ ਖੋਖਰ ਸਿਰਫ 1 ਲੱਖ ਆ ਅਤੇ ਉਹਨਾਂ 'ਚ ਹਿੰਦੂ ਅਤੇ ਸਿੱਖ ਨਹੀਂ ਹੈ। ਇੱਥੇ ਮੁਸਲਮਾਨ ਵੇਖ ਲਓ, ਉਹ ਵੀ ਵਾਹਵਾ ਤਾਦਾਦ 'ਚ ਆ, ਲੇਕਿਨ ਸਾਰਿਆਂ ਨਾਲੋਂ ਜ਼ਿਆਦਾ ਹਿੰਦੂ ਤਾਦਾਦ 'ਚ ਆ ਰਾਜਪੂਤਾਂ 'ਚ। ਅਤੇ ਇੰਝ ਹੀ ਤੁਹਾਨੂੰ ਅੱਗੇ ਜੱਟ ਵਿਖਾਉਂਦੇ ਹਾਂ ਜੀ, ਇਹਨਾਂ ਦੀ 70 ਲੱਖ ਦੇ ਕਰੀਬ ਤਾਦਾਦ ਆ, ਅਤੇ ਉਹਦੇ ਵਿੱਚੋਂ 33 ਲੱਖ ਹਿੰਦੂ ਆ, ਅਤੇ ਬਾਕੀ ਮੁਸਲਮਾਨ ਅਤੇ ਸਿੱਖ ਵੀ ਕਾਫੀ ਤਾਦਾਦ 'ਚ ਆ। ਬਹਰਹਾਲ ਇਹ ਜੱਦੀ ਜ਼ਾਤਾਂ, ਇਹਨਾਂ ਦੀ ਤਾਦਾਦ ਵਾਹਵਾ 1921 'ਚ। ਹੁਣ ਤੁਹਾਨੂੰ ਇੱਕ ਰਾਜਪੂਤ ਦੀਆਂ ਗੋਤਾਂ ਵਿਖਾਉਂਦੇ ਹਾਂ। ਰਾਂਗੜ ਵੇਖ ਲਓ, ਇਹਨਾਂ ਦੀ ਤਾਦਾਦ ਵੇਖ ਲਓ, ਥੋੜ੍ਹੀ ਜਿਹੀ ਆ ਵਿੱਚ ਹਿੰਦੂ ਅਤੇ ਮੁਸਲਮਾਨ। ਹਿੰਦੂ ਵੀ ਕਿੰਨੀ ਤਾਦਾਦ 'ਚ, ਕਿਉਂ ਜੱਦੀ ਇੱਥੇ ਦੀ ਰਾਜਪੂਤ ਜ਼ਾਤ ਆ, ਇਹਨਾਂ 'ਚ ਹਿੰਦੂ ਜ਼ਰੂਰ ਆ। ਇੰਝ ਹੀ ਭਾਟੀਆ ਵੇਖ ਲਓ, ਪੱਟੀ ਤੋਂ ਹੈਗੇ ਨੇ, ਇਹਨਾਂ 'ਚ ਹਿੰਦੂਆਂ ਦੀ ਤਾਦਾਦ ਚੰਗੀ ਭਲੀ ਆ, ਮੁਸਲਮਾਨ ਵੀ ਆ। ਇਹ ਵੀ ਰਾਜਪੂਤਾਂ ਦੀ ਗੋਤ ਆ ਭੱਟੀਆ। ਜਿਵੇਂ ਤੁਸੀਂ ਵੇਖਿਆ ਕਿ ਅਵਾਨ ਜਿਹੜੇ ਆ ਉਹ 7 ਲੱਖ ਦੇ ਕਰੀਬ ਆ, ਅਤੇ ਇੱਕ ਵੀ ਵਿੱਚ ਹਿੰਦੂ ਅਤੇ ਸਿੱਖ ਨਹੀਂ ਆ। ਉਹ ਨਾਲੇ ਇੱਕ ਇਹ ਵੀ ਸਵਾਲ ਤੁਸੀਂ ਸੋਚੋਗੇ ਕਿ ਅਵਾਨ 7 ਲੱਖ ਆ, ਖੋਖਰ 1 ਲੱਖ ਆ। ਖੋਖਰ ਇੱਕ ਪੁੱਤਰ ਦੀ ਔਲਾਦ ਆ, ਕੁਤਬ ਸ਼ਾਹ ਦੀ। ਅਵਾਨ ਜਿਹੜੇ ਆ ਉਹ ਬਾਕੀ ਪੁੱਤਰਾਂ ਦੀ ਔਲਾਦ ਆ, ਜਿਨ੍ਹਾਂ 'ਚ ਅਵਾਨ ਦੀਆਂ ਗੋਤਾਂ ਆ ਅੱਗੇ। ਹੁਣ ਇਹਨਾਂ ਨੇ ਨਵੀਆਂ ਤਾਰੀਖਾਂ ਹਿੰਦੂਆਂ ਅਤੇ ਸਿੱਖਾਂ ਨੇ ਲਿਖੀਆਂ, ਇਹਨਾਂ ਨੂੰ ਮੁਸਲਮਾਨ ਜ਼ਾਤਾਂ ਨੂੰ ਰਾਜਪੂਤਾਂ ਅਤੇ ਜੱਟਾਂ 'ਚ ਵਾੜਨ ਦੀ ਕੋਸ਼ਿਸ਼ ਕੀਤੀ ਆ। ਅਤੇ ਮੈਂ ਸਬੂਤਾਂ ਦੇ ਨਾਲ ਗੱਲ ਕਰ ਰਿਹਾ ਤਾਂ ਕਿ ਬੱਚੇ ਆਪਣਾ ਨਸਬ ਪਹਿਚਾਨਣ ਸਾਰੇ। ਅਵਾਨ ਕਟਰ ਮੁਸਲਮਾਨ ਆ, ਇਹਨਾਂ 'ਚ ਪਖਤੂਨ ਵੀ ਕਾਫੀ ਤਾਦਾਦ 'ਚ ਆ। ਇਹ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਅਵਾਨ ਜਿਹੜੇ ਨੇ ਵਾਕਈ ਅਰਬਾਂ ਦੀ ਨਸਲ 'ਚੋਂ ਨੇ। ਇਹਦਾ ਵੀ ਮੈਂ ਤੁਹਾਨੂੰ ਸਬੂਤ ਦਿੱਤਾ ਹੈ ਕਿ ਅਵਾਨ 1901 ਦੇ ਵਿੱਚ ਸਾਰੇ ਮੁਸਲਮਾਨ, ਕੋਈ ਗੈਰ ਮਜ਼ਹਬ ਨਹੀਂ ਇਹਨਾਂ 'ਚ, ਅਤੇ ਮਲਕ ਟਾਈਟਲ ਵੀ ਮੁਸਲਮਾਨਾਂ ਦਾ। ਅਤੇ ਅਵਾਨ ਜਿਹੜੇ ਨੇ ਕੁਤਬ ਸ਼ਾਹ ਦੀ ਔਲਾਦ ਨੇ। ਇਹਨਾਂ ਕੁਤਬ ਸ਼ਾਹ ਉੱਧਰ ਅਫਗਾਨਿਸਤਾਨ ਨਾਲ ਸੀ, ਉੱਥੋਂ ਇਹਦੀ ਔਲਾਦ ਇੱਧਰ ਹਿੰਦੁਸਤਾਨ 'ਚ ਆਈ, ਅਤੇ ਇਹਨਾਂ 'ਚ ਅਵਾਨਾਂ 'ਚ ਕਾਫੀ ਪਖਤੂਨ ਵੀ ਮਿਲਣ ਦੇ। ਖੋਖਰਾਂ 'ਚ ਹੀ ਮਾੜੇ ਮੋਟੇ ਬਹੁਤ ਕਮ ਤਾਦਾਦ 'ਚ ਤੁਹਾਨੂੰ ਪਖਤੂਨ ਮਿਲਣ ਦੇ। ਇਹ ਆਪਸ 'ਚ ਕਜ਼ਨ ਆ, ਇਹ ਇੱਕੋ ਪਿਓ ਦੀ ਔਲਾਦ ਆ। ਜੋ ਸਬੂਤ 100% ਸਬੂਤ ਜਿਹੜੇ ਨੇ ਉਹ ਐਸੇ ਗੱਲ 'ਤੇ ਜਾਂਦੇ ਨੇ ਕਿ ਖੋਖਰ ਕੁਤਬ ਸ਼ਾਹ ਦੀ ਔਲਾਦ ਆ। ਅੱਗੋਂ ਹੁਣ ਇਹਨਾਂ ਦੀਆਂ ਬਾਕੀ ਜਿਹੜੀਆਂ ਸਬ ਕਾਸਟਾਂ ਨੇ ਅਤੇ ਬ੍ਰਾਂਚਾਂ ਨੇ, ਇਹਨਾਂ ਮੈਂ ਤੁਹਾਨੂੰ ਦੱਸਣਾ ਵਾ ਕਿ ਜੱਟ ਖੋਖਰ ਅਤੇ ਰਾਜਪੂਤ ਖੋਖਰ ਕਿਵੇਂ ਬਣੇ ਅਤੇ ਕਿਵੇਂ ਵਜੂਦ ਵਿੱਚ ਆਏ। ਬਹਰਹਾਲ ਜੱਟ ਅਤੇ ਰਾਜਪੂਤ ਖੋਖਰ ਵੀ ਹੁੰਦੇ ਨੇ, ਇਹਨਾਂ ਦੀਆਂ ਹੀ ਬ੍ਰਾਂਚਾਂ ਨੇ, ਲੇਕਿਨ ਉਹ ਜੱਟਾਂ ਦੀ ਗੋਤ ਨਹੀਂ ਆ, ਨਾ ਹੀ ਰਾਜਪੂਤਾਂ ਦੀ। ਉਹ ਬਾਅਦੋਂ ਆਪਣੇ ਨਾਨਕਿਆਂ ਵਾਲੀ ਸਾਈਡ ਤੋਂ ਜੱਟ ਕਹਿਲਾਏ ਅਤੇ ਰਾਜਪੂਤ ਕਹਿਲਾਏ। ਕੁਤਬ ਸ਼ਾਹ ਦੀਆਂ ਔਲਾਦਾਂ ਜਦੋਂ ਰਾਜਪੂਤਾਂ ਦੀਆਂ ਰਾਜਕੁਮਾਰੀਆਂ ਨਾਲ ਸ਼ਾਦੀਆਂ ਕੀਤੀਆਂ, ਜਿਹੜੇ ਮਾਂ ਵਾਲੀ ਸਾਈਡ 'ਤੇ ਰਹੇ, ਉਹ ਰਾਜਪੂਤ ਰਾਜਾ ਕਹਿਲਾਣਾ ਸ਼ੁਰੂ ਹੋ ਗਏ। ਉਹ ਅੱਗੇ ਜਰਸਦ ਖੋਖਰ ਦੀ ਮੈਂ ਹਿਸਟਰੀ ਕਲੀਅਰ ਕਰਾਂਗਾ। ਹਿੰਦੂਆਂ ਨੇ ਉਹਨੂੰ ਹਿੰਦੂ ਰਾਜਾ ਬਣਾਇਆ, ਹਾਲਾਂਕਿ ਉਹ ਇੱਕ ਮੁਸਲਮਾਨ ਸੀ, ਮਲਕ ਜਰਸਦ। ਇਹ ਹੁਣ ਦੂਜਾ ਸਬੂਤ ਇਹ ਆ ਕਿ ਇੱਕ ਬੰਦੇ ਦੀ ਔਲਾਦ ਜਿਹੜੀ ਹੈ ਉਹ 800 ਸਾਲਾਂ 'ਚ ਕਿੰਨੀ ਹੋਈ। ਉਹਦੇ ਨਾਲ ਅਸੀਂ ਗਰੋਥ ਰੇਟ ਨਾਲ ਵੇਖਾਂਗੇ, ਇੰਡੀਆ ਦੇ ਗਰੋਥ ਰੇਟ ਨਾਲ, ਕਿ ਕੁਤਬ ਸ਼ਾਹ ਦਾ ਜ਼ਮਾਨਾ ਜਿਹੜਾ ਨਾ ਉਹ 1901 ਤੋਂ 800 ਸਾਲ ਪੁਰਾਣਾ ਬੰਦਾ। ਇਹ 800 ਸਾਲਾਂ ਦੇ ਵਿੱਚ ਇੱਕ ਯੂਨਿਟ ਸਾਡੇ ਕੋਲ ਇੱਕ ਜ਼ਮਾਨ ਸ਼ਾਹ ਖੋਖਰ, ਉਹਨੂੰ ਅਸੀਂ ਗਰੋਥ ਰੇਟ ਦੇ ਨਾਲ ਗਰੋਥ ਹੁੰਦੀ ਪਾਪੂਲੇਸ਼ਨ ਚੈੱਕ ਕੀਤੀ। 1,27,000 ਬੰਦੀ, ਜਿਹੜੀ ਉਸ ਪਾਪੂਲੇਸ਼ਨ ਤੋਂ 10,000 ਦਾ ਫਰਕ, ਇੰਨਾ ਕੁ ਮਰਦਮਸ਼ੁਮਾਰੀ 'ਚ ਆ ਹੀ ਜਾਂਦਾ। ਮਰਦਮਸ਼ੁਮਾਰੀ ਦੇ ਵਿੱਚ ਖੋਖਰ 1,17,000 ਨੇ, ਅਤੇ ਜਿਹੜਾ ਅਸੀਂ ਰੇਟ ਕੱਢਿਆ ਕੈਲਕੂਲੇਟਰ ਦੇ ਨਾਲ, ਉਹਦੇ ਵਿੱਚੋਂ 1,27,000 ਨਿਕਲੇ ਨੇ, 10,000 ਦਾ ਫਰਕ ਆ। ਹੁਣ ਇੱਕ ਹੋਰ ਸਬੂਤ ਆ, ਮੈਂ ਰਾਈਆਂ ਨੂੰ ਡਿਸਕਸ ਕਰਨਾ ਹੈ। ਰਾਈਆਂ ਨੂੰ ਵੇਖੋ ਵਿੱਚ ਹੁਣ ਅੱਜ ਕੱਲ੍ਹ ਹਿੰਦੂ ਵੀ ਬਣਾ ਰਹੇ ਨੇ, ਅਤੇ ਰਾਜਪੂਤਾਂ ਦੀ ਇਹ ਖੱਬੇ ਪਾਸੇ ਤੁਸੀਂ ਵੇਖ ਸਕਦੇ ਹੋ ਗੋਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਹਾਲਾਂਕਿ ਹਿੰਦੂ ਵੀ ਜਿਹੜੇ ਥੋੜ੍ਹੇ ਰਾਈ ਨੇ ਉਹ ਵੀ ਕਹਿੰਦੇ ਨੇ ਅਸੀਂ ਅਰਬਾਂ 'ਚੋਂ ਆਇਆ, ਤੁਸੀਂ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਸੱਜੇ ਪਾਸੇ। ਬਹਰਹਾਲ ਅੱਜ ਕੱਲ੍ਹ ਨਵੀਂ ਤਾਰੀਖ ਲਿਖਣ ਦੇ ਨੇ ਸਾਰੀਆਂ ਜਿਹੜੀਆਂ ਜ਼ਾਤਾਂ ਮੁਸਲਮਾਨ। ਹੁਣ ਦੂਜੇ ਝੂਠ ਦੀ ਤਰਫ ਆਵਾਂਗੇ, ਜਿਹੜੇ ਖੋਖਰਾਂ ਨੂੰ ਨਿਸਬਤ ਜਾਣਗੇ ਲੋਕ ਕੋਈ ਮਾਛੀਆਂ ਨਾਲ ਕਰਦੇ ਆ। ਇਹ ਸੋਲੰਕੀ ਜ਼ਾਤ ਆ, ਇਹ ਮਾਛੀ ਆ, ਠੀਕ ਹੈ। ਇਹ ਖੁਲੈਦਾ ਇੱਕ ਜ਼ਾਤ ਆ, ਅਤੇ ਰਾਜਪੂਤ ਟਰਾਈਬ ਆ, ਰਾਜਪੂਤ ਕਬੀਲਾ। ਇਹਦੀ ਤੁਹਾਨੂੰ ਅੱਗੇ ਸਬੂਤ ਦੇਣਾ ਸੋਲੰਕੀਆਂ ਦੀ, ਕੋਈ ਤੁਸੀਂ ਗੂਗਲ ਤੋਂ ਆਪ ਹੀ ਪੜ੍ਹ ਸਕਦੇ ਜੀ। ਸੱਜੇ ਪਾਸੇ ਮਾਛੀ ਦੀ ਤਾਦਾਦ ਵੇਖ ਲਓ, ਵਿੱਚ ਹਿੰਦੂ ਕਿੰਨੇ ਆ, ਠੀਕ ਹੈ, ਮੁਸਲਮਾਨ ਕਿੰਨੇ ਆ, ਨਾਲ ਚੂੜਾ ਜਿਹੜਾ ਉਹਦੀ ਚੰਗੀ ਭਲੀ ਤਾਦਾਦ ਆ 1921 'ਚ, ਅਤੇ ਵੇਖ ਲਓ ਉਹਦੇ ਵਿੱਚ ਵੀ ਕਿੰਨੀ ਹਿੰਦੂਆਂ ਦੀ ਤਾਦਾਦ ਆ। ਅਤੇ ਸ਼ੁਰੂ ਤੋਂ ਜ਼ਾਤਾਂ ਪਹਿਲੇ ਹੀ ਇੱਥੇ ਹੈਗੀਆਂ, ਖੋਖਰਾਂ ਨਾਲ ਇਹਨਾਂ ਦਾ ਕੋਈ ਤਾਲੁਕ ਨਹੀਂ ਆ।
ਤੇ ਕ੍ਰਿਸਚਨ ਵੀ ਅੱਜ ਕੱਲ੍ਹ ਖੋਖਰ ਬਣੇ ਆ, ਜਾਂ ਹਿੰਦੂ ਸਿੱਖ ਹੈ, ਸਾਰੇ ਬਣਾਵਟੀ ਆ। ਤੇ ਮਾਛੀ ਜਿਹੜੀ ਆ ਇੱਕ ਅਲੱਗਾ ਜ਼ਾਤ ਆ, ਉਹਦਾ ਕੋਈ ਤਾਲੁਕ ਨਹੀਂ, ਉਹ ਸਿੰਧ ਦੀ ਸਾਈਡ ਵਾਲੀ ਤੇ ਸਰਾਇਕੀ ਸਾਈਡ ਵਾਲੀ ਜ਼ਾਤ ਆ। ਖੋਖਰਾਂ ਦਾ ਤੁਹਾਨੂੰ ਮੈਂ ਪਿੱਛੇ ਵਿਖਾਇਆ ਕਿ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੀ ਤਾਦਾਦ ਹੈਗੀ ਸੀ ਜਿਹੜੀ 1 ਲੱਖ ਹੈਗੀ ਸੀ ਕੁਛ 1921 'ਚ, ਸਾਰੀ ਪੰਜਾਬ ਦਾ। ਅਤੇ ਜਿਹੜੀ ਮਾਝੀ ਜ਼ਾਤ ਆ ਸਲੰਗੀ ਜਾਂ ਸੋਲੰਕੀ, ਇਹ ਅਲੱਗਾ ਇੱਕ ਕਬੀਲਾ, ਅਤੇ ਜ਼ਿਆਦਾ ਸਿੰਧ ਅਤੇ ਦੂਜੇ ਵਾਲੀ ਸਾਈਡ 'ਤੇ ਸਰਾਇਕੀ ਬੋਲਦੇ ਆ। ਇੰਝ ਹੀ ਦੀਗਰ ਜ਼ਾਤਾਂ ਵੀ ਬਿਲਾ ਵਜ੍ਹਾ ਵਿੱਚ ਆਪਣੇ ਨਾਂ ਦੇ ਨਾਲ ਖੋਖਰ ਲਾ ਲੈਂਦੀਆਂ ਜਾਂ ਖੋਖਰਾਂ 'ਚ ਵੜਨ ਦੀ ਕੋਸ਼ਿਸ਼ ਕਰਦੇ ਆ। ਆਪਣਾ ਕਬੀਲਾ ਨਹੀਂ ਬਦਲਣਾ ਚਾਹੀਦਾ, ਮਨ੍ਹਾ ਕੀਤਾ ਗਿਆ ਨਸਬ ਬਦਲਣ ਤੋਂ। ਤਾਂ ਮੈਂ ਸਬੂਤਾਂ ਨਾਲ ਗੱਲ ਕਰ ਰਿਹਾ। ਇਹਦਾ ਮਕਸਦ ਇਹੀ ਹੈ ਕਿ ਇਲਮੀ ਪੁਆਇੰਟ ਆਫ ਵਿਊ ਕਰੀਏ, ਕੋਈ ਇਹਦੇ ਨਾਲ ਵੱਡਾ ਛੋਟਾ ਨਹੀਂ ਹੁੰਦਾ, ਕੋਈ ਤਕੜਾ ਅਤੇ ਮਾੜਾ ਨਹੀਂ ਹੈ, ਸਿਰਫ ਆਪਣੇ ਕਬੀਲੇ ਦੀ ਗੱਲ ਆ ਕਿ ਆਪਣਾ ਕਬੀਲਾ ਨਾ ਬਦਲੋ। ਹੁਣ ਅਸੀਂ ਗੱਲ ਕਰਾਂਗੇ ਖੋਖਰ ਬ੍ਰਾਂਚਿਸ 'ਤੇ। ਪਹਿਲੀ ਆ ਖੋਖਰ, ਖਾਲੀ ਸਿਰਫ ਖੋਖਰ ਜਾਂ ਕੁਤਬਸ਼ਾਹੀ ਜਾਂ ਮਲਕ ਲਾਉਂਦੇ ਆ ਉਹ, ਕਿਉਂਕਿ ਅਵਾਨਾਂ ਦੇ ਨਾਲ ਉਹਨਾਂ ਦੇ ਨਾ ਰਿਸ਼ਤੇਦਾਰੀਆਂ ਦੀ ਵਜ੍ਹਾ ਤੋਂ। ਜੇ ਅਵਾਨ ਮਲਕ ਆ ਅਤੇ ਮਲਕ ਖੋਖਰ ਪਹਿਲੀ, ਰਾਜਾ ਖੋਖਰ ਜਿਹੜੇ ਰਾਜਪੂਤ ਆ, ਠੀਕ ਆ, ਅਤੇ ਫਿਰ ਜੱਟ ਖੋਖਰ, ਉਹ ਆਪਣੇ ਆਪ ਨੂੰ ਜੱਟ ਖੋਖਰ ਆਂਦੇ ਆ। ਅਤੇ ਰਾਜਪੂਤ ਅਤੇ ਜੱਟ ਕਿਵੇਂ ਬਣੇ ਖੋਖਰ? ਜ਼ਮਾਨ ਸ਼ਾਹ ਜਿਹੜਾ ਸੀ, ਉਹਦੀ ਸ਼ਾਦੀ ਜਿਹੜੀ ਸੀ ਉਹ ਰਾਜਪੂਤ ਰਾਜਕੁਮਾਰੀ ਭੜਕ ਨਾਲ ਵੀ ਹੋਈ, ਹੋਰ ਵੀ ਉਹਦੀਆਂ ਸ਼ਾਦੀਆਂ ਹਨ। ਅਤੇ ਕੁਤਬ ਸ਼ਾਹ ਦਾ ਜਿਹੜਾ ਆਪਣੀ ਸ਼ਾਦੀ ਸੀ ਉਹ ਵੀ ਜ਼ੈਨਬ ਨਾਲ ਸੀ, ਉਹ ਵੀ ਰਾਜਕੁਮਾਰੀ ਸੀ ਜਿਹੜੀ ਮੁਸਲਮਾਨ ਹੋਈ, ਉਹ ਵੀ ਰਾਜਪੂਤ ਸਨ। ਅਤੇ ਖੋਖਰ ਅਤੇ ਅਵਾਨ ਕਜ਼ਨ ਆਪਸ 'ਚ। ਇਹ ਗੱਲ ਤਾਂ ਇੱਥੋਂ ਸਾਬਤ ਹੋ ਗਈ ਕਿ ਖੋਖਰ ਖੁਦ ਇੱਕ ਜ਼ਾਤ ਆ, ਕਿਸੇ ਦੀ ਗੋਤ ਨਹੀਂ ਆ। ਅੱਗੋਂ ਇਹਦੀਆਂ ਗੋਤਾਂ ਹੈਗੀਆਂ ਥੋੜ੍ਹੀਆਂ ਬਹੁਤ, ਅਤੇ ਇਹਦੇ ਕੁਛ ਬ੍ਰਾਂਚਾਂ ਨੇ ਜਿਵੇਂ ਕਿ ਜੱਟ ਅਤੇ ਰਾਜਪੂਤ ਆ, ਉਹ ਆਪਣੇ ਨਾਨਕਿਆਂ ਦੀ ਵਜ੍ਹਾ। ਹੁਣ ਇੱਥੇ ਜਰਸਦ ਖੋਖਰ ਨੂੰ ਮੈਂ ਡਿਸਕਸ ਕਰਾਂਗਾ, ਉਹਦੀ ਹਿਸਟਰੀ ਕਿਵੇਂ ਬਦਲੀ ਆ। ਜਰਸਦ ਖੋਖਰ ਜਿਹੜਾ ਸੀ ਉਹ ਮਲਕ ਜਰਸਦ ਖੋਖਰ ਸੀ, ਮੁਸਲਮਾਨ ਸੀ, ਜਿਹਨੇ ਹਿੰਦੂ ਰਾਜੇ ਦੀ ਧੀ ਨਾਲ ਸ਼ਾਦੀ ਕੀਤੀ ਸੀ ਅਤੇ ਬਾਅਦੋਂ ਆਪਣਾ ਸਹੁਰਾ ਮਾਰ ਦਿੱਤਾ ਸੀ ਉਹਨੇ, ਹਿੰਦੂ ਰਾਜਾ, ਅਤੇ ਉਹਦੀ ਬੀਵੀ ਨੇ ਉਹਨੂੰ ਫਿਰ ਜ਼ਹਿਰ ਦੇ ਕੇ ਸ਼ਹੀਦ ਕੀਤਾ ਸੀ। ਉਹ ਬਾਗੀ ਸੀ ਹਕੂਮਤਾਂ ਦਾ, ਅਤੇ ਉਹਨੇ ਲਾਹੌਰ ਤੋਂ ਲੈ ਕੇ ਮੁਲਤਾਨ ਅਤੇ ਖੈਬਰ ਪਖਤੂਨਖਵਾ ਤੱਕ ਹਕੂਮਤ ਕੀਤੀ ਹੋਈ ਆ। ਕਬਜ਼ਾ ਉਹਨੇ ਲਾਹੌਰ 'ਤੇ ਵੀ ਕੀਤਾ, ਦਿੱਲੀ ਸਲਤਨਤ ਨਾਲ ਵੀ ਉਹਨੇ ਟੱਕਰ ਲਈ ਆ, ਅਤੇ ਬੜਾ ਬਹਾਦਰ ਆਦਮੀ ਸੀ। ਅਤੇ ਇਹਨਾਂ ਨੇ ਇਹਨੂੰ ਹਿੰਦੂ ਰਾਜਾ ਪ੍ਰਜੈਂਟ ਕੀਤਾ। ਹਿੰਦੂ ਕੋਈ ਨਹੀਂ ਸੀ, ਉਹਦਾ ਨਾਮ ਸੀ ਜਰਸਦ। ਜਰਸਦ ਉਹਦਾ ਨਿਕ ਨੇਮ ਸੀ, ਅਸਲ ਉਹਦਾ ਫਿਰ ਹਿਸਟਰੀ 'ਚ ਆਉਂਦਾ ਨਾਂ ਸ਼ਾਹਦ ਸੀ ਸ਼ਾਇਦ। ਅਤੇ ਉਹਦਾ ਭਰਾ ਸੀ ਸ਼ੇਖਾ, ਪਿਓ ਨਹੀਂ ਸੀ ਉਹਦਾ, ਸ਼ੇਖਾ ਉਹਦਾ ਭਰਾ ਸੀ। ਸ਼ੇਖਾ ਵੀ ਹਿੰਦੂ ਨਾਂ ਨਹੀਂ ਹੈਗਾ, ਜਰਸਦ ਵੀ ਹਿੰਦੂ ਨਾਂ ਨਹੀਂ ਹੈਗਾ, ਨਾ ਮੁਸਲਮਾਨ ਨਾਂ ਹੈ ਜਰਸਦ। ਜਰਸਦ ਨਿਕ ਨੇਮ ਹੈ, ਠੀਕ ਆ। ਅਤੇ ਇਹ ਨਾ ਹੀ ਹਿੰਦੂ ਨਾਂ ਹੈ, ਨਾ ਹੀ ਮੁਸਲਮਾਨ ਨਾਂ ਹੈ, ਇਹ ਨਿਕ ਨੇਮ ਹੈ। ਜਿਵੇਂ ਲੋਕਾਂ ਦੇ ਅਕਸਰ ਹੀ ਖੋਖਰਾਂ 'ਚ ਨਾ ਨਿਕ ਨੇਮ ਬੜੇ ਹੁੰਦੇ ਆ ਕਿ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਨਾਂ ਪਿਆ ਹੁੰਦਾ। ਖੋਖਰਾਂ ਦੀ ਹਿਸਟਰੀ 'ਚ ਤਜ਼ਾਦ ਦੀ ਇੱਕ ਵਜ੍ਹਾ ਕਿ ਲੋਕਾਂ ਨੇ ਗੱਕਰ, ਕਾਕੜ, ਕੱਕੜ ਅਤੇ ਖੋਖਰ ਨੂੰ ਮਿਕਸ ਕੀਤਾ, ਕੁੱਕੜ ਨੂੰ ਵੀ, ਅਤੇ ਉਹਨਾਂ ਦੀ ਮਿਕਸ ਕਰਕੇ ਹਿਸਟਰੀ ਬਣਾਈ ਆ, ਅਤੇ ਖੋਖਰਾਂ ਨੂੰ ਦੀ ਹਿਸਟਰੀ ਤਜ਼ਾਦ ਆ ਗਿਆ। ਅਤੇ ਅਸਲ 'ਚ ਇਹਨਾਂ ਦੀ ਇੱਕ ਆਪਣੀ ਹਿਸਟਰੀ ਆ, ਇਹ ਖੁਦ ਇੱਕ ਅਲੱਗਾ ਜ਼ਾਤ ਆ ਲੋਕਾਂ ਦੀ ਮਿਕਸਿੰਗ ਦੀ ਵਜ੍ਹਾ ਤੋਂ। ਅਤੇ ਜਰਸਦ ਮੁਸਲਮਾਨ ਸੀ, ਇਹ ਮੈਂ ਤੁਹਾਨੂੰ ਦੱਸ ਦਿੱਤਾ, ਅਤੇ ਅੱਗੇ ਤੁਸੀਂ ਮਜ਼ੀਦ ਰਿਸਰਚ ਕਰ ਸਕਦੇ ਹੋ। ਜਰਸਦ ਦੀ ਬੀਵੀ ਜਿਹੜੀ ਸੀ ਉਹ ਹਿੰਦੂ ਰਾਜੇ ਦੀ ਧੀ ਸੀ, ਉਹਨੇ ਉਹਨੂੰ ਜ਼ਹਿਰ ਦਿੱਤਾ ਸੀ ਜਰਸਦ ਨੂੰ, ਅਤੇ ਉਹ ਜਰਸਦ ਨੇ ਉਹਦਾ ਵਾਲਦ ਜਿਹੜਾ ਮਾਰਿਆ ਸੀ, ਆਪਣਾ ਸਹੁਰਾ। ਅਤੇ ਉੱਥੋਂ ਹੀ ਖੋਖਰਾਂ ਦੇ ਨਾਨਕੇ ਜਿਹੜੇ ਨੇ ਰਾਜਪੂਤ ਹੀ ਬਣਦੇ ਨੇ। ਅਤੇ ਰਾਜਪੂਤਾਂ ਦਾ ਵਜੂਦ ਹੀ ਜਾਣ ਦਾ ਸਿਰਫ ਇਹੀ ਆ ਕਿ ਇਹਨਾਂ ਦਾ ਨਾਨਕਾ ਸਾਈਡ ਖੋਖਰਾਂ ਦੀ ਅਕਸਰ ਹੀ ਰਾਜਪੂਤ ਰਹੀ ਆ। ਇਹ ਅਵਾਨਾਂ ਦਾ ਸ਼ਜਰਾ ਹੈ, ਇੱਥੇ ਤੁਸੀਂ ਵੇਖ ਸਕਦੇ ਹੋ। ਹਜ਼ਰਤ ਕੁਤਬ ਸ਼ਾਹ ਦੀ ਸ਼ਾਦੀ ਜ਼ੈਨਬ ਨਾਲ, ਜਿਹੜੀ ਕਿ ਰਾਜਪੂਤ ਸੀ, ਮੁਸਲਮਾਨ ਹੋ ਗਈ, ਉਹਨੇ ਜ਼ੈਨਬ ਨਾਂ ਰੱਖਿਆ, ਉਹਦੇ ਨਾਲ ਹੋਈ। ਉਹਦੇ ਵਿੱਚ ਜ਼ਮਾਨ ਅਲੀ ਖੋਖਰ ਉਹਨਾਂ ਦਾ ਇੱਕ ਪੁੱਤਰ ਆ। ਅਤੇ ਇਸੇ ਵਜ੍ਹਾ ਤੋਂ ਇਹਨਾਂ ਖੋਖਰਾਂ ਦੇ ਵਿੱਚ ਅਵਾਨ ਸ਼ਾਦੀਆਂ ਕਰਦੇ ਆ, ਅਵਾਨਾਂ 'ਚ ਖੋਖਰ ਕਰਦੇ ਆ। ਕੁਛ ਸੱਯਦ ਵੀ ਕਾਇਲ ਆ ਇਸ ਗੱਲ ਦੇ ਇਹਨਾਂ ਨਾਲ ਸ਼ਾਦੀਆਂ ਕਰਨ ਦੇ, ਅਤੇ ਥੋੜ੍ਹੇ ਬਹੁਤੇ ਰਾਹੀਂ ਵੀ। ਹੁਣ ਡਾਕਟਰ ਅਬਦੁਲ ਕਦੀਰ ਖਾਨ ਦਾ ਇੱਕ ਕਾਲਮ ਦਾ ਮੈਂ ਤੁਹਾਨੂੰ ਹਿੱਸਾ ਵਿਖਾ ਰਿਹਾ ਵਾਂ। ਹਰ ਫਨ ਮੌਲਾ ਸ਼ਖਸ ਜਾਜ਼ ਅਹਿਮਦ ਖੋਖਰ, ਉਹਦੀ ਯਾਦ 'ਚ ਉਹਨਾਂ ਨੇ ਲਿਖਿਆ, ਉਹਦੇ 'ਚ ਇਹਨਾਂ ਦੇ ਬਾਰੇ 'ਚ ਲਿਖਿਆ ਜੋ ਖੋਖਰਾਂ 'ਚ ਕੁਛ ਕੁਆਲਿਟੀਆਂ ਜਾਂ ਖਸੂਸੀਅਤ ਹੁੰਦੀਆਂ ਕਿ ਉਹਨਾਂ ਨੇ ਲਿਖਿਆ ਇਹਦੇ ਵਰਗਾ ਬੰਦਾ ਜਿਹੜਾ ਹੈ ਕਿ ਮੈਂ ਨਹੀਂ ਵੇਖਿਆ। ਇਹ ਹਰ ਫਨ ਮੌਲਾ ਸੀ, ਜਿਹੜਾ ਕੰਮ ਆਖੋ ਅਤੇ ਇੱਕ ਵਾਰੀ ਅਗਰ ਟਿਕੀ ਉਡਾ ਲੈਂਦਾ ਸੀ, ਕਰਨ ਨੂੰ ਫਿਰਦਾ ਸੀ ਅਤੇ ਕਰ ਜਾਂਦਾ ਸੀ। ਇਹ ਵਾਕਈ ਖੋਖਰਾਂ 'ਚ ਕੁਆਲਿਟੀ ਹੈਗੀ ਆ। ਇਹ ਜੇ ਕਿਸੇ ਗੱਲ 'ਤੇ ਅੜ ਜਾਣ ਜਾਂ ਕਰਨਾ ਚਾਹੁਣ ਕਰਕੇ ਰਹਿੰਦੇ ਆ। ਅਤੇ ਇਹ ਪੰਜੋਂ ਉਂਗਲੀਆਂ ਇੱਕੋ ਵਰਗੀਆਂ ਨਹੀਂ ਹੁੰਦੀਆਂ, ਇਹਨਾਂ 'ਚ ਬਹੁਤ ਅੱਛੇ ਲੋਕ ਵੀ ਆ, ਬਹੁਤ ਜੀਦਾਰ ਲੋਕ ਆ,
ਤੇ ਇਹਨਾਂ 'ਚ ਮਾੜੇ ਲੋਕ ਵੀ ਜ਼ਾਹਿਰੀ ਗੱਲ ਹੈ ਹਰ ਜਗ੍ਹਾ ਹੁੰਦੇ, ਪੰਜ ਉਂਗਲੀਆਂ ਇੱਕ ਬਰਾਬਰ ਤੇ ਨਹੀਂ ਹੁੰਦੀਆਂ, ਲੇਕਿਨ ਇਹਨਾਂ 'ਚ ਜਿਹੜੇ ਅੱਛੇ ਲੋਕ ਆ ਉਹ ਕਾਫੀ ਇਲਮੀ ਲੈਵਲ 'ਤੇ ਵੀ ਅੱਛੇ ਆ ਅਤੇ ਅਖਲਾਕ 'ਤੇ ਵੀ ਅੱਛੇ ਆ ਅਤੇ ਵੱਡੇ ਦਿਲ ਵਾਲੇ ਆ, ਕੰਜੂਸ ਨਹੀਂ ਹੁੰਦੇ ਆ। ਪੇਸ਼ੇ ਦੇ ਇਤਬਾਰ ਨਾਲ ਜ਼ਿਆਦਾਤਰ ਜਿਹੜੇ ਆ ਉਹ ਜ਼ਮੀਂਦਾਰੀ ਨਾਲ ਰਿਲੇਟਿਡ ਆ ਜਾਂ ਐਗਰੀਕਲਚਰ ਨਾਲ, ਅਤੇ ਦੂਜਾ ਫੌਜ ਵਿੱਚ ਵੀ ਕਾਫੀ ਆ। ਠੀਕ ਆ, ਚੰਗੇ ਤਕੜੇ ਜਵਾਨ ਆ। ਜ਼ਿਲਮ ਵਾਲੀ ਸਾਈਡ 'ਤੇ ਫੌਜ ਵਿੱਚ ਕਾਫੀ ਖੋਖਰ ਆ। ਇਹ ਜੋਬ ਘੱਟ ਹੀ ਕਰਦੇ ਆ ਵੈਸੇ, ਅਤੇ ਜ਼ਿਆਦਾਤਰ ਆਪਣਾ ਕੋਈ ਨਾ ਕੋਈ ਕਾਰੋਬਾਰ ਕਰਦੇ ਆ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਸੀਂ ਹੋਰ ਕਿਸੇ ਕਬੀਲੇ ਜਾਂ ਜ਼ਾਤ ਦੇ ਬਾਰੇ 'ਚ ਸਹੀ ਰਿਸਰਚ ਚਾਹੁੰਦੇ ਹੋ। ਅਗਲੀ ਰਿਸਰਚ ਮੈਂ ਬਣਾਵਾਂਗਾ ਵਾਨ ਕਬੀਲੇ ਦੇ ਉੱਤੇ ਸਬੂਤਾਂ ਦੇ ਨਾਲ। ਅੱਲਾ ਹਾਫਿਜ਼।